ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮੁ ਅਲੈਕਮ। 19 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਹੈ ਜੀ ਸਾਡੇ ਕੋਲ ਬੜੀ ਚੰਗੀ ਖਬਰ ਹੈ। ਮੈਂ ਤਾਂ ਇਹੀ ਕਹਾਂਗਾ, ਉਹ ਖਬਰ ਲੱਗਦੀ ਵੇਖਣ ਨੂੰ ਬੜੀ ਚੰਗੀ ਹੈ ਪਰ ਅੰਦਰ ਉਹਦੇ ਇੰਝ ਹੀ ਹੈ ਕਿ ਜਿਵੇਂ ਖੱਲ ਜਿਹੜੀ ਹੈ ਉਹ ਕਿਸੇ ਚੰਗੇ ਜਾਨਵਰ ਦੀ ਪਾਈ ਹੋਵੇ ਤੇ ਵਿੱਚ ਭੇੜੀਆ ਹੋਵੇ, ਉਹੀ ਕੰਮ ਹੈ। ਅੱਜ ਕੱਲ੍ਹ ਤੁਸੀਂ ਸੁਣ ਰਹੇ ਹੋ ਮੁਜ਼ਾਕਰਾਤ ਦੀਆਂ ਗੱਲਾਂ ਚੱਲ ਰਹੀਆਂ ਨੇ। ਹਰ ਬੰਦਾ ਇਹੀ ਗੱਲ ਕਰਦਾ ਹੈ ਮੁਜ਼ਾਕਰਾਤ ਹੋਣੇ ਚਾਹੀਦੇ ਨੇ, ਆਪੋਜੀਸ਼ਨ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ, ਮੁਜ਼ਾਕਰਾਤ ਕਰੀਏ ਤੇ ਕੰਮ ਅੱਗੇ ਲੰਘਾਈਏ। ਹੁਣ ਤੁਸੀਂ ਵੀ ਸੋਚੀ ਪੈ ਜਾਂਦੇ ਹੋਵੋਗੇ ਵੀ ਉਹ ਹੀ ਪਾਕਿਸਤਾਨ ਦੀ ਮਿਲਟਰੀ ਦੇ ਜਿਹੜੇ ਉੱਤੇ ਦੇ ਚੰਦ 4-5 ਜਰਨੈਲ ਨੇ ਜਿਹੜਾ ਨੇ ਇਮਰਾਨ ਖਾਨ ਦੇ ਨਾਂ ਦੇ ਉੱਤੇ ਲਾਲ ਲਕੀਰ ਲਾਈ ਤੇ ਆਖਿਆ ਵੀ ਤੁੰਨ ਕੇ ਰੱਖ ਦਿਆਂਗੇ, ਨਾ ਕੋਈ ਗੱਲ ਕਰਨੀ ਹੈ ਨਾ ਗੱਲ ਸੁਣਨੀ ਹੈ, ਔਰ ਬਲਕਿ ਗੱਲ ਦਾ ਜਵਾਬ ਵੀ ਗੋਲੀ ਨਾਲ ਦੇਣਾ ਹੈ। ਉਲਟ ਸੁਣਿਆ ਹੋਣਾ ਤੁਸੀਂ ਵੀ ਗੋਲੀ ਦਾ ਜਵਾਬ ਗੱਲ ਨਾਲ, ਇੱਥੇ ਗੱਲ ਦਾ ਜਵਾਬ ਵੀ ਗੋਲੀ ਨਾਲ ਦਿੱਤਾ ਜਾਂਦਾ ਹੈ। ਅਤੇ ਇਹਨਾਂ ਹਾਲਾਤ ਦੇ ਵਿੱਚ ਅਚਾਨਕ ਤੁਸੀਂ ਵੇਖਿਆ ਕਿ ਮਰੰਜਾ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸਾਰੇ ਆਂਦੇ ਨੇ ਕਿ ਚਲੋ ਬਈਏ ਇੱਕ ਦੂਜੇ ਨਾਲ ਗੱਲ ਕਰੀਏ, ਆਪੋਜੀਸ਼ਨ ਨੂੰ ਇਕੱਠੇ ਕਰੋ। ਕੋਈ ਆਂਦਾ ਇਮਰਾਨ ਖਾਨ ਦਾ ਟਵਿੱਟਰ ਹੈਂਡਲ ਬਾਹਰੋਂ ਇੱਥੇ ਲੈ ਆਓ, ਕੋਈ ਆਂਦਾ ਸੋਸ਼ਲ ਮੀਡੀਆ ਦੇ ਉੱਤੋਂ ਹੱਥ ਹੌਲਾ ਰੱਖ ਲਓ। ਅਤੇ ਇਹ ਗੱਲਾਂ ਤੁਸੀਂ ਵੀ ਥੋੜ੍ਹਾ ਜਿਹਾ ਨਰਮ ਗਰਮ ਹੋਏ ਹੋਵੋਗੇ ਵੀ ਇਹ ਯਾਰ ਚੰਗਾ ਕੰਮ ਸ਼ੁਰੂ ਹੋ ਗਿਆ ਕਿ ਚਲੋ ਗੱਲਬਾਤ ਹੋਵੇ, ਕੰਮ ਕਿਸੇ ਪਾਸੇ ਨਿਬੜੇਗਾ। ਅਤੇ ਜ਼ਾਹਿਰ ਹੈ ਤੁਹਾਡੇ ਦਿਲ ਦੇ ਵਿੱਚ ਸਵਾਲ ਵੀ ਹੋਣੇ ਨੇ ਕਿ ਗਿੱਲ ਸਾਹਿਬ ਸਾਨੂੰ ਦੱਸਣ ਜਾਂ ਕੋਈ ਹੋਰ ਸੱਜਣ ਦੱਸੇ ਵੀ ਇਹ ਹੋਣ ਕੀ ਰਿਹਾ। ਅਸੀਂ ਸੋਚਿਆ ਕਿ ਅੱਜ ਦੇ ਵੀਲੌਗ ਦਾ ਪਹਿਲਾ ਇਹ ਟੌਪਿਕ ਹੀ ਤੁਹਾਡੇ ਸਾਹਮਣੇ ਰੱਖੀਏ ਵੀ ਇਹ ਹੋ ਕੀ ਰਿਹਾ, ਇਹ ਮੈਂ ਤੁਹਾਨੂੰ ਦੱਸਣਾ। ਰੌਲਾ ਕੁਝ ਇਸ ਤਰ੍ਹਾਂ ਪਿਆ ਹੈ ਕਿ ਜਿਹੜਾ ਸਦਰ ਟਰੰਪ ਹੈ ਨਾ, ਉਹ ਬੜਾ ਅਨਪ੍ਰੈਡਿਕਟੇਬਲ ਹੈ। ਹੁਣ ਇਹ ਵੀ ਹੋ ਸਕਦਾ ਹੈ ਕਿ ਸਦਰ ਟਰੰਪ ਜਿਹੜਾ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਗੱਲ ਹੀ ਨਾ ਗੌੜੇ, ਉਹਨੂੰ ਪਤਾ ਹੀ ਨਾ ਲੱਗੇ ਵੀ ਉੱਥੇ ਕੀ ਹੋਣ ਡਿਆ, ਨਾ ਉਹਦੀ ਤਵੱਜੋ ਹੋਵੇ। ਪਤਾ ਵੀ ਲੱਗੇ ਤੇ ਉਹ ਮੂੰਹ ਪਰਲੇ ਪਾਸੇ ਨੂੰ ਫੇਰ ਲੈ, ਕਿਉਂਕਿ ਉਹਨੇ ਤਾਂ ਫੈਸਲੇ ਕਰਨੇ ਨੇ ਆਪਣੇ ਇੰਟਰਸਟ 'ਤੇ। ਹੁਣ ਜਿਹੜਾ ਇਮਰਾਨ ਖਾਨ ਹੈ ਜਾਂ ਪਾਕਿਸਤਾਨ ਤਹਿਰੀਕ ਇਨਸਾਫ ਹੈ, ਉਹ ਤਾਂ ਪਹਿਲੇ ਦਿਨ ਤੋਂ ਇਹ ਆਂਦੇ ਨੇ ਕਿ ਅਸੀਂ ਬਾਹਰੋਂ ਕਿਸੇ ਦੇ ਕੋਲੋਂ ਇਮਦਾਦ ਨਹੀਂ ਲੈਣੀ। ਅਤੇ ਫਿਰ ਪਾਕਿਸਤਾਨ ਤਹਿਰੀਕ ਇਨਸਾਫ ਟਰੰਪ ਕੋਲੋਂ ਚਾਹੁੰਦੀ ਕੀ ਹੈ? ਪਾਕਿਸਤਾਨ ਤਹਿਰੀਕ ਇਨਸਾਫ ਟਰੰਪ ਕੋਲੋਂ ਬਸ ਇੰਨਾ ਕੁ ਕੰਮ ਹੀ ਚਾਹੁੰਦੀ ਹੈ ਕਿ ਸਦਰ ਬਾਈਡਨ ਅਤੇ ਉਹਦੇ ਹਵਾਰੀਆਂ ਨੇ ਪਾਕਿਸਤਾਨ ਦੇ ਵਿੱਚ ਰਜੀਮ ਚੇਂਜ ਕੀਤੀ। ਪਾਕਿਸਤਾਨ ਦਾ ਜਿਹੜਾ ਆਰਮੀ ਚੀਫ ਉਸ ਵੇਲੇ ਬਾਜਵਾ ਸੀ ਅਤੇ ਇਸ ਵੇਲੇ ਆਸਿਮ ਮੁਨੀਰ ਸਾਹਿਬ ਨੇ, ਉਹਨਾਂ ਨੂੰ ਆਖਿਆ ਵੀ ਤੁਸੀਂ ਤਗੜੇ ਹੋ ਜਾਓ, ਅਸੀਂ ਤੁਹਾਡੇ ਪਿੱਛੇ ਹਾਂ। ਜਿਵੇਂ ਉੱਥੇ ਮਿਸਰ ਦੇ ਵਿੱਚ ਜਨਰਲ ਸੀਸੀ ਨੂੰ ਵੀ ਬਾਹਰੋਂ ਪੂਰੀ ਦੀ ਪੂਰੀ ਸਪੋਰਟ ਸੀ ਅਤੇ ਉਹਨੇ ਵੀ ਉੱਥੇ ਲਾਤਾਦਾਦ ਬੰਦੇ ਮਾਰ ਛੱਡੇ ਅਤੇ ਆਪਣੇ ਮੁਲਕ ਦੇ ਉੱਤੇ ਇਕਤਦਾਰ ਦੇ ਉੱਤੇ ਕਬਜ਼ਾ ਕਰ ਲਿਆ। ਇਹੋ ਜਿਹੀ ਹਾਲਾਤ ਹੀ ਸਦਰ ਬਾਈਡਨ ਅਤੇ ਉਹਨਾਂ ਦੇ ਹਵਾਰੀਆਂ ਨੇ ਪਾਕਿਸਤਾਨ ਦੇ ਮਿਲਟਰੀ ਦੇ ਜਿਹੜੇ ਟੌਪ ਦੇ ਜਨਰਲ ਸਨ, ਉਹਨਾਂ ਨੂੰ ਇਹ ਆਖਿਆ ਵੀ ਤੁਸੀਂ ਕੰਮ ਚੁੱਕ ਕੇ ਰੱਖੋ, ਜਿੰਨੀ ਮਰਜ਼ੀ ਕਤਲੋ ਗਾਰਤ ਕਰੋ ਜਾਂ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। IMF ਕੋਲੋਂ ਤੁਹਾਨੂੰ ਰੁਪਈਏ ਵੀ ਦਵਾਵਾਂਗੇ ਅਤੇ ਬਾਕੀ ਸਾਊਦੀ ਅਰਬ ਅਤੇ ਇੱਧਰ ਉੱਧਰ ਉਹਨਾਂ ਨੂੰ ਕਹਿ ਕੇ ਵੀ ਤੁਹਾਡੇ ਨਾਲ ਮਾਮਲਾਤ ਜਿਹੜੇ ਨੇ ਉਹ ਠੀਕ ਚਲਵਾਵਾਂਗੇ। ਔਰ ਇਹੀ ਤੁਸੀਂ ਵੇਖਿਆ ਕਿ ਪਾਕਿਸਤਾਨ ਦੇ ਵਿੱਚ ਕਿਹੜਾ ਕੰਮ ਸੀ ਜਿਹੜਾ ਨਹੀਂ ਹੋਇਆ। ਇੱਕ ਜਿੰਨੇ ਵੀ ਯੂਰਪੀਅਨ ਮੁਲਕ ਨੇ, ਇਹ ਗੋਰਿਆਂ ਦੇ ਮੁਲਕ ਨੇ ਦੂਸਰੇ ਲਫ਼ਜ਼ਾਂ 'ਚ ਤੁਸੀਂ ਕਹੋ, ਜਾਂ ਅਮੀਰ ਮੁਲਕ ਨੇ ਜਿੰਨੇ ਵੀ, ਪਿੰਡਾਂ 'ਚ ਬੈਠੇ ਬੰਦਿਆਂ ਨਾਲ ਗੱਲ ਕਰ ਰਹੇ ਹਾਂ, ਉਹਨਾਂ ਦੇ ਕੁਛ ਪ੍ਰੋਫੈਸਡ ਪ੍ਰਿੰਸੀਪਲਸ ਹੁੰਦੇ ਨੇ। ਇਹ ਪਿੰਡਾਂ 'ਚ ਬੈਠਿਆਂ ਬੰਦਿਆਂ ਨੂੰ ਦੱਸਦਾ, ਪ੍ਰੋਫੈਸਡ ਪ੍ਰਿੰਸੀਪਲ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੀ ਆਪਣੇ ਮੂੰਹ ਗੱਲ ਕਹੀ ਹੋਵੇ। ਜਿਵੇਂ ਕੋਈ ਬੰਦਾ ਆਖੇ ਨਾ ਕਿ ਜੀ ਮੈਂ ਕੱਟੇ ਦਾ ਗੋਸ਼ਤ ਨਹੀਂ ਖਾਂਦਾ ਅਤੇ ਉਹਨੇ ਆਪ ਐਲਾਨ ਕੀਤਾ ਹੈ ਨਾ, ਜਾਂ ਕੋਈ ਆਖੇ ਕਿ ਮੈਂ ਹਰ ਸਾਲ ਜਿਹੜੀ ਜੀ ਵੈਸੇ ਤਾਂ ਜ਼ਕਾਤ ਇੰਨੀ ਵਾਜਬ ਹੈ ਲੇਕਿਨ ਫਰਜ਼ ਹੈ, ਪਰ ਮੈਂ ਜਿਹੜੀ ਜ਼ਕਾਤ ਹੈ ਨਾ ਉਹ ਜਨਾਬ 10% ਦੇਣੀ ਹੈ। ਮਿਸਾਲ ਦੇ ਰਿਹਾ ਮੈਂ ਤੁਹਾਨੂੰ, ਉਹਨੇ ਖੁਦ ਐਲਾਨ ਕਰ ਦਿੱਤਾ ਨਾ। ਜਾਂ ਕਿਸੇ ਵੀ ਪਿੰਡ ਨੇ ਕੋਈ ਐਲਾਨ ਕਰ ਦਿੱਤਾ ਕਿ ਜਿਹੜੀ ਖਾਤੂਨ ਕੋਈ ਬੇਵਾ ਹੋ ਜਾਏ ਉਸ ਪਿੰਡ ਪੂਰੇ ਦੇ ਵਿੱਚ, ਜਾਂ ਕੋਈ ਬੱਚਾ ਯਤੀਮ ਹੋ ਜਾਏ ਅਤੇ ਉਹਦੀ ਰਖਵਾਲੀ ਜਿਹੜੀ ਪੂਰਾ ਪਿੰਡ ਇਕੱਠਾ ਹੋ ਕੇ ਉਹਨਾਂ ਨੂੰ ਜਿਹੜਾ ਵੀ ਕੋਈ ਉਹਨਾਂ ਦਾ ਖਰਚਾ ਵਰਚਾ ਉਹ ਦੇਵੇਗਾ, ਕੋਈ ਵੀ ਮਤਲਬ ਜਿਹੜੀ ਐਲਾਨ ਕਰ ਦਈਏ ਅਸੀਂ ਵੀ ਸਾਡੀ ਇਹ ਪੋਜੀਸ਼ਨ ਹੈ, ਉਹਨੂੰ ਅੰਗਰੇਜ਼ੀ 'ਚ ਆਉਂਦੇ ਨੇ ਪ੍ਰੋਫੈਸਡ ਪ੍ਰਿੰਸੀਪਲਸ। ਕਿ ਉਹਦਾ ਐਲਾਨ ਕੀਤਾ ਹੋਇਆ ਉਹ ਤੋਂ ਬੰਦਾ ਮੁੱਕਰ ਨਹੀਂ ਸਕਦਾ, ਫਿਰ ਅਗਾਂਹ ਪਿਛਾਂਹ ਨਹੀਂ ਹੋ ਸਕਦਾ, ਉਹ ਇੱਕ ਪੋਜੀਸ਼ਨ ਲਈ ਹੋਈ। ਇਹ ਜਿਹੜੇ ਸਾਰੇ ਮੁਲਕ ਨੇ ਇਹਨਾਂ ਦੀ ਇੱਕ ਪ੍ਰੋਫੈਸਡ ਪ੍ਰਿੰਸੀਪਲਸ ਨੇ, ਇਹਨਾਂ ਦੇ ਪ੍ਰੋਫੈਸਡ, ਇਹਨਾਂ ਦੀ ਡਿਟਰਮਨ ਕੀਤੇ ਹੋਏ ਨੇ ਇਹਨਾਂ ਨੇ ਆਪਣੇ ਪ੍ਰਿੰਸੀਪਲ, ਔਰ ਉਹ ਨੇ ਕਿ ਅਸੀਂ ਹਮੇਸ਼ਾ ਜਮਹੂਰੀਅਤ ਦੀ ਸਪੋਰਟ ਕਰਨੀ ਹੈ। ਅਸੀਂ ਹਮੇਸ਼ਾ ਲੋਕਾਂ ਦੀ ਜਿਹੜੀ ਆਜ਼ਾਦੀ ਇਜ਼ਹਾਰੇ ਰਾਏ, ਫਰੀਡਮ ਆਫ ਸਪੀਚ, ਕਿ ਉਹ ਖੁੱਲ੍ਹ ਡੁੱਲ ਕੇ ਗੱਲਬਾਤ ਕਰ ਸਕਣ, ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰ ਸਕਣ। ਮੀਨ ਇਹ ਨਹੀਂ ਕਿ ਕਿਸੇ ਨੂੰ ਗਾਲਾਂ ਕੱਢਣੀਆਂ ਨੇ, ਲੇਕਿਨ ਆਪਣੇ ਦਿਲ ਦਾ ਹਾਲ ਖੁੱਲ੍ਹੇ ਤਰੀਕੇ ਨਾਲ, ਮਸਲਨ ਅਗਰ ਕਿਸਾਨਾਂ ਦਾ ਗੰਨਾ ਪੂਰਾ ਨਹੀਂ ਤੁਲਣ ਡਿਆ ਤਾਂ ਖੁੱਲ੍ਹ ਕੇ ਕਿਤੇ ਮੁਜ਼ਾਹਰਾ ਕਰਨਾ ਚਾਹਣ ਤੇ ਕਰ ਸਕਣ। ਕਿਤੇ ਕੋਈ ਪੋਸਟਰ ਲਾਉਣਾ ਚਾਹਣ, ਬੈਨਰ ਲਾਉਣਾ ਚਾਹਣ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡਾ ਗੰਨਾ ਪੂਰਾ ਨਹੀਂ ਤੁਲ ਰਿਹਾ, ਸਾਨੂੰ ਰੁਪਈਏ ਪੂਰੇ ਨਹੀਂ ਲੱਭ ਰਹੇ, ਜਾਂ ਉਹ ਕਿਤੇ ਇhtਜਾਜ ਦਾ ਐਲਾਨ ਕਰਨ। ਅਤੇ ਇਹ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ, ਡੈਮੋਕ੍ਰੇਸੀ, ਇਹਦੇ ਵਿੱਚ ਇਹ ਸਾਰਾ ਕੁਝ ਇਕੱਠਾ ਹੋ ਕੇ ਆਉਂਦਾ ਹੈ।
ਹੁਣ ਇਹਨਾਂ ਮੁਲਕਾਂ ਦੇ ਪ੍ਰੋਫੈਸਡ ਪ੍ਰਿੰਸੀਪਲ ਸਨ ਕਿ ਅਸੀਂ ਇਹਦੇ ਤੇ ਹਰ ਸੂਰਤ ਸਪੋਰਟ ਕਰਾਂਗੇ। ਪਾਕਿਸਤਾਨ ਦੇ ਵਿੱਚ ਇਹ ਸਾਰਾ ਕੁਝ ਹੀ ਤਬਾਹ ਕਰ ਦਿੱਤਾ। ਅਰਸ਼ ਸ਼ਰੀਫ ਨੂੰ ਕਤਲ ਕਰ ਦਿੱਤਾ ਗਿਆ, ਜ਼ਿੱਲੇ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ, ਔਰਤਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ ਗਿਆ, ਇਲੈਕਸ਼ਨ ਲੁੱਟ ਲਿਆ ਗਿਆ, ਮਾਰ ਦਾੜ ਕਿਹੜਾ ਕੰਮ ਨਹੀਂ ਇੱਥੇ ਕੀਤਾ। ਲੇਕਿਨ ਤੁਸੀਂ ਵੇਖਿਆ ਹੋਏਗਾ ਵੀ ਅਮਰੀਕਾ ਬਹਾਦਰ ਦੇ ਵੀ ਮੂੰਹ 'ਚ ਘੁੰਗਣੀਆਂ ਸਨ ਅਤੇ ਯੂਰਪ ਵਾਲੇ ਵੀ ਬਿਲਕੁਲ ਸਾਇਲੈਂਟ ਮੋਡ 'ਤੇ ਲੱਗੇ ਸਨ ਕਿ ਜਿਵੇਂ ਬਰਫ਼ ਦੇ ਵਿੱਚ ਫਰੀਜ਼ਰ ਦੇ ਵਿੱਚ ਕੋਈ ਸ਼ੈ ਜਮਾ ਦਿਓ ਨਾ ਅਤੇ ਉਹਦੇ ਵਿੱਚੋਂ ਹਵਾ ਹੀ ਨਹੀਂ ਨਿਕਲਦੀ। ਉਹੀ ਕੰਮ ਯੂਰਪ ਵਾਲਿਆਂ ਦਾ ਸੀ। ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਉਹਨਾਂ ਹਲਾਸ਼ੇਰੀ ਦਿੱਤੀ ਸੀ ਬਾਈਡਨ ਸਾਹਿਬ ਨੇ ਕਿ ਤੁਸੀਂ ਕੰਮ ਚੁੱਕ ਕੇ ਰੱਖੋ। ਹੁਣ ਜਿਸ ਵੇਲੇ ਬਾਬਾ ਟਰੰਪ ਆਇਆ ਅਤੇ ਉਹਦੀ ਵਜ੍ਹਾ ਤੋਂ ਦੋ ਕੰਮ ਹੋ ਸਕਦੇ ਨੇ। ਮੈਂ ਤੁਹਾਨੂੰ ਦੱਸਿਆ ਵੀ ਮੂਡੀ ਆਦਮੀ ਹੈ, ਕਿਸੇ ਪਾਸੇ ਨੂੰ ਹੀ ਤੁਰ ਪੈਂਦਾ। ਉਹ ਫਿਰ ਇਹ ਨਹੀਂ ਵੇਖਦਾ ਵੀ ਅਮਰੀਕਾ ਦੀ ਹਕੂਮਤ ਕੀ ਚਾਹੁੰਦੀ ਹੈ ਅਤੇ ਫਲਾਣਾ ਡਿਪਾਰਟਮੈਂਟ ਕੀ ਚਾਹੁੰਦਾ। ਉਹਨੇ ਜਿਹੜੀ ਗੱਲ ਮਿੱਥ ਲੈਣੀ ਹੈ ਉਹ ਗੱਲ ਫਿਰ ਤੁਰ ਪੈਂਦਾ ਲੈ ਕੇ। ਹੁਣ ਇਹ ਜਿਹੜੀ ਮੌਜੂਦਾ ਸੂਰਤ ਹਾਲ ਹੈ ਇਹਦੇ ਵਿੱਚ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਣ ਡਿਆ, ਇਹ ਜਿਹੜੀ ਮੌਜੂਦਾ ਸਿਚੁਏਸ਼ਨ ਹੈ, ਕਿ ਇਹਦੇ ਵਿੱਚ ਜਿਹੜੇ ਟਰੰਪ ਸਾਹਿਬ ਨੇ ਉਹ ਪੋਸੀਬਲ ਹੈ ਕਿ ਉਹ ਜਰਨੈਲਾਂ ਨੂੰ ਕਹਿਣ ਕਿ ਬਈ ਬਸ ਜੋ ਕੁਝ ਪਹਿਲਾਂ ਬਾਈਡਨ ਕਰ ਗਿਆ, ਹੁਣ ਤੁਸੀਂ ਇਹ ਧੱਕਾ ਨਹੀਂ ਕਰਨਾ। ਔਰ ਇਹ ਅਗਰ ਉਹ ਕਹਿਣਗੇ ਤਾਂ ਕੋਈ ਆਸਾਨ ਨਹੀਂ ਉਹਨਾਂ ਕਰਨਾ, ਇਹ ਉਹਨਾਂ ਦੀ ਪ੍ਰੋਫੈਸਡ ਪੋਜੀਸ਼ਨ ਹੈ ਜਿਹੜੀ ਉਹਨਾਂ ਲੈਣੀ ਹੈ। ਇਹ ਵੀ ਹੋ ਸਕਦਾ ਉਹ ਕਹਿਣ ਕਿ ਹੋਰ ਚੁੱਕ ਕੇ ਰੱਖੋ ਕੰਮ ਨੂੰ, ਜਿਹਦੇ ਕਿ ਚਾਂਸ ਘੱਟ ਨੇ। ਲੇਕਿਨ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ। ਹੁਣ ਜਿਹੜੇ ਪਾਕਿਸਤਾਨ ਦੇ ਜਰਨੈਲ ਨੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਕੰਮ ਦੂਸਰਾ ਪੈ ਜਾਣਾ। ਟਰੰਪ ਸਾਹਿਬ ਨੇ ਕਹਿਣਾ ਹੈ ਕਿ ਬਈ ਇਹ ਬੰਦ ਕਰੋ ਇਹ ਜੋ ਕੁਝ ਤੁਸੀਂ ਸ਼ੁਰੂ ਕੀਤਾ ਹੈ, ਅਤੇ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਜਿਹੜਾ ਮੇਰੇ ਤੋਂ ਪਹਿਲਾਂ ਇੱਥੇ ਬਾਈਡਨ ਕਰਾ ਕੇ ਗਿਆ ਉਹ ਗਲਤ ਕਰਾ ਕੇ ਗਿਆ। ਇਹ ਹੁਣ ਉਸ ਤੋਂ ਪਹਿਲਾਂ ਇੱਕ ਇਹੋ ਜਿਹਾ ਮਾਹੌਲ ਬਣਾਉਣ ਡਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਮਰਾਨ ਖਾਨ ਦੀ ਮਿੰਨਤ ਤਰਲਾ। ਪਹਿਲੇ ਤਾਂ ਸੀ ਨਾ, ਚੇਤੇ ਕਰੋ ਕਿ ਇਮਰਾਨ ਖਾਨ ਦੇ ਕੋਲੋਂ 9 ਮਈ ਦੀ ਮਾਫੀ ਮੰਗਵਾਉਣੀ ਸੀ। ਕੰਮ ਇੱਥੋਂ ਸ਼ੁਰੂ ਹੋਇਆ ਸੀ ਨਾ, ਪਹਿਲਾਂ ਤਾਂ ਕੰਮ ਇੱਥੋਂ ਸ਼ੁਰੂ ਹੋਇਆ ਸੀ ਕਿ ਇਮਰਾਨ ਖਾਨ 'ਤੇ ਲਾਲ ਲਕੀਰ ਲਾਤੀ, ਉਹਦੇ ਨਾਲ ਗੱਲ ਹੀ ਨਹੀਂ ਕਰਨੀ। ਫਿਰ ਸਹਿਜੇ ਗੱਲ ਇੱਥੇ ਪਹੁੰਚੀ ਵੀ ਚਲੋ ਉਹ ਮਾਫੀ ਮੰਗ ਲੈ 9 ਮਈ ਦੀ ਅਤੇ ਫਿਰ ਕੋਈ ਗੱਲ ਕਰ ਲਾਂਗੇ। ਅਤੇ ਹੁਣ ਸਿਰਫ ਇੱਥੇ ਗੱਲ ਆ ਗਈ ਵੀ ਟਵਿੱਟਰ ਦਾ ਅਕਾਊਂਟ ਅਗਰ ਲੈ ਆਵੇ ਨਾ ਪਾਕਿਸਤਾਨ ਆਪਣਾ, ਅਤੇ ਉੱਥੇ ਹੱਥ ਹਲਕਾ ਰੱਖੇ ਅਤੇ ਉਹਦੇ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਕਹਿ ਦੇਵੇ ਵੀ ਜ਼ਰਾ ਸਾਡੇ 'ਤੇ ਤਨਕੀਦ ਘੱਟ ਕਰਨ ਅਤੇ ਅਸੀਂ ਗੱਲ ਕਰ ਲਾਂਗੇ। ਅਤੇ ਹੁਣ ਚੌਧਰੀ ਨਿਜ਼ਾਮਦੀਨ ਜਿਹੜਾ ਲੱਥ ਦਾ ਜਿਹੜਾ ਪਹਾੜ 'ਤੇ ਚੜ੍ਹਿਆ ਸੀ ਨਾ ਬੜਾ, ਉਹ ਪਹਾੜ ਤੋਂ ਲੈਂਦਾ ਹੁਣ ਜ਼ਰਾ ਜ਼ਮੀਨ ਦੇ ਲਾਗੇ ਆ ਗਿਆ। ਇਹ ਤੁਸੀਂ ਵੇਖਿਓ ਪੁੰਜੇ ਆ ਜਾਏਗਾ ਤੁਹਾਡੇ ਨਾਲ, ਪੁੰਜੇ ਬਹਿ ਜਾਏਗਾ। ਜਿੱਥੇ ਤੁਸੀਂ ਪੁੰਜੇ ਬੈਠੇ ਹੋ ਨਾ ਉੱਥੇ ਨਾਲ ਬਹਿ ਕੇ ਤੁਹਾਡੇ ਨਾਲ ਗੱਲ ਕਰੇਗਾ। ਥੋੜ੍ਹਾ ਚਿਰ ਹੋਰ ਹੈ, ਤੁਸੀਂ ਡਿਟਰਮਿਨ ਰਹੇ, ਲੱਗੇ ਰਹੇ, ਅਤੇ ਚੌਧਰੀ ਤੁਹਾਡੇ ਨਾਲ ਬਹਿ ਕੇ ਗੱਲ ਕਰੇਗਾ ਆ ਕੇ। ਪਰ ਹੁਣ ਚੌਧਰੀ ਨੂੰ ਕਾਹਲ ਕਾਹਦੀ ਏਡੀ? ਚੌਧਰੀ ਨੂੰ ਕਾਹਲ ਇਸ ਗੱਲ ਦੀ ਹੈ ਕਿ ਉਹਨੂੰ ਪਤਾ ਹੈ ਕਿ ਅਗਰ ਟਰੰਪ ਆ ਗਿਆ ਅਤੇ ਉਹਦਾ ਦਿਮਾਗ ਫਿਰ ਗਿਆ, ਅਤੇ ਉਹਨੇ ਕਿਹਾ ਵੀ ਲਿਆਓ ਬਈ ਫਾਈਲਾਂ, ਇੱਥੇ ਕੀ ਕਰਦਾ ਰਿਹਾ ਬਾਈਡਨ, ਪਹਿਲਾਂ ਪਤਾ ਤਾਂ ਕਰੀਏ। ਅਤੇ ਜੇ ਉਹਨੂੰ ਨਜ਼ਰ ਆਇਆ ਵੀ ਬਾਈਡਨ ਤੇ ਇੱਥੇ ਬੜਾ ਗੰਦ ਮਾਰ ਕੇ ਗਿਆ ਅਤੇ ਉਹਨੇ ਐਲਾਨ ਕਰ ਛੱਡਿਆ, ਅਤੇ ਇਹਨਾਂ ਦੇ ਹੱਥ ਪੱਲੇ ਤੇ ਫਿਰ ਕੁਝ ਵੀ ਨਹੀਂ ਰਹਿ ਜਾਣਾ। ਇਹ ਉਦੋਂ ਪਹਿਲਾਂ ਹੁਣ ਆਪਣੀ ਟਿਕਟ ਕਟਾਉਣਾ ਚਾਹੁੰਦੇ ਨੇ। ਅੱਛਾ, ਟਿਕਟ ਕਟਾਉਣ ਵਾਸਤੇ ਜਿਹੜੇ ਮੇਰੇ ਵਰਗੇ, ਮੈਂ ਦੁਬਾਰਾ ਸ਼ਹਿਬਾਜ਼ ਗਿੱਲ ਦਾ ਨਾਂ ਲਵਾਂਗਾ, ਬਾਕੀ ਤੁਸੀਂ ਸਿਆਣੇ ਹੋ, ਤੁਸੀਂ ਗੱਲਾਂ ਆਪੇ ਸਮਝ ਜਾਂਦੇ ਹੋ। ਇਹਨਾਂ ਫਿਰ ਜਿਹੜੇ ਪਾਰਟੀ ਦੇ ਵਿੱਚ ਸ਼ਹਿਬਾਜ਼ ਗਿੱਲ ਵਰਗੇ ਕੋਈ ਵੀਕ ਬੰਦੇ ਨੇ ਨਾ, ਉਹਨਾਂ ਨੂੰ ਬੁਲਾਇਆ ਆਪਣੇ ਕੋਲ, ਬਈ ਇੱਧਰ ਆਓ ਬਈ ਸਾਰੇ। ਉਹ ਆ ਗਏ ਵਿਚਾਰੇ। ਉਹਨਾਂ ਨੂੰ ਕਿਹਾ ਵੀ ਚਲੋ ਹੁਣ ਸੁਲ੍ਹਾ ਕਰਨੀ ਹੈ, ਠੀਕ ਹੈ ਨਾ, ਗੱਲਬਾਤ ਕਰਨੀ ਹੈ। ਅਤੇ ਤੁਹਾਡਾ ਜਿਹੜਾ ਬੌਸ ਹੈ ਉਹ ਮੰਨਦਾ ਹੀ ਨਹੀਂ ਗੱਲਬਾਤ ਕਰਨ ਨੂੰ। ਅਗਰ ਉਹ ਗੱਲਬਾਤ ਕਰੇ ਤਾਂ ਅਸੀਂ ਤਿਆਰ ਹੈ, ਅਤੇ ਚਲੋ ਜਾ ਕੇ ਮਾਹੌਲ ਬਣਾਓ। ਉਹ ਸ਼ਹਿਬਾਜ਼ ਗਿੱਲ ਵਰਗੇ ਜਿਹੜੇ ਮਾੜੇ ਨੇ ਉਹ ਵਿਚਾਰੇ ਤੁਰ ਪਏ, ਅਤੇ ਉਹਨਾਂ ਨੇ ਜਨਾਬ ਧੋਤੀ ਦਾ ਇੱਕ ਲੜ ਥੋੜ੍ਹਾ ਜਿਹਾ ਤਾਂ ਚੁੱਕਿਆ ਅਤੇ ਉਹ ਤੁਰ ਪਏ ਜਨਾਬ ਹੁਣ ਪਰਿਆ ਪੰਚਾਇਤ ਕਰਨ। ਕਦੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਵੀ ਤੁਸੀਂ ਫਜ਼ਲ ਰਹਿਮਾਨ ਸਾਹਿਬ ਦੇ ਕੋਲ ਜਾਓ, ਕਦੀ ਫਲਾਣੇ ਕੋਲ ਜਾਓ, ਕਦੀ ਫਲਾਣੇ ਕੋਲ ਜਾਓ। ਉਹ ਮਕਸਦ ਇਹ ਹੀ ਹੈ ਵੀ ਇਹਨਾਂ ਨੂੰ ਇਕੱਠੇ ਕਰਕੇ ਭਾਈਏ ਪਹਿਲਾਂ ਤਾਂ ਇਹ ਮਾਹੌਲ ਬਣਾਈਏ ਕਿ ਵੇਖੋ ਜੀ ਸਾਡਾ ਜਿਹੜੇ ਅਸੀਂ ਮਿਲਟਰੀ ਜਨਰਲ ਹੈ ਨਾ 4 5 6, ਸਾਡਾ ਕੋਈ ਲੈਣ ਦੇਣ ਨਹੀਂ ਹੈ। ਅਤੇ ਜੇ ਵੇਖੋ ਸਿਆਸਤਦਾਨ ਆਪਸ 'ਚ ਗੱਲ ਕਰਨ ਡਏ ਤਾਂ ਕਿ ਅਗਰ ਅਮਰੀਕਾ ਕਵੇ ਤਾਂ ਅਸੀਂ ਕਹੀਏ ਜੀ ਇਹ ਕੱਲ੍ਹ ਹੀ ਇਹ ਜੇ ਗੱਲ ਕੀਤੀ ਹੈ ਨੂਨ ਲੀਗ ਵਾਲਿਆਂ ਨੇ ਅਤੇ PTI ਵਾਲਿਆਂ ਨੇ, ਸਾਡਾ ਤਾਂ ਕੋਈ ਲੈਣ ਦੇਣ ਨਹੀਂ। ਇਹ ਸਿਆਸੀ ਝਗੜਾ ਹੈ ਸਿਆਸੀ ਜਮਾਤਾਂ ਦਾ, ਆਪੋ 'ਚ ਨਿਬੇੜਨ ਡਏ ਨੇ। ਨਿਬੇੜ ਲੈਣ ਤੇ ਅਸੀਂ ਇਹਨਾਂ ਦੇ ਨਾਲ ਹੀ ਹਾਂ, ਟਰੰਪ ਸਾਹਿਬ ਜਿਵੇਂ ਕਹਿਣਗੇ। ਇੱਕ ਤਾਂ ਇਹ ਪੈਂਤਰਾ। ਦੂਜਾ ਪੈਂਤਰਾ ਇਹ ਹੈ ਕਿ ਇਹਦੇ ਵਿੱਚ ਹੀ ਜਿਸ ਵੇਲੇ ਮੁਜ਼ਾਕਰਾਤ ਹੋਣਗੇ ਅਤੇ ਇਮਰਾਨ ਖਾਨ ਸਾਹਿਬ ਜ਼ਾਹਿਰ ਹੈ ਕੋਈ ਨਾ ਕੋਈ ਗੱਲ ਮੰਨਣਗੇ ਹੀ ਨਾ। ਉਹ ਜੇਲ੍ਹ 'ਚ ਨੇ, ਗੱਲ ਉਹਨਾਂ ਨੂੰ ਓਨੀ ਪਤਾ ਲੱਗਣੀ ਹੈ ਜਿੰਨੀ ਬਾਹਰੋਂ ਅੱਪੜਨੀ ਹੈ। ਅੱਛਾ, ਬਾਹਰੋਂ ਕਿੰਨੇ ਇਮਰਾਨ ਖਾਨ ਤੱਕ ਅੱਪੜਨਾ ਹੈ? ਜਿਹਦਾ ਮਿਲਟਰੀ ਜਨਰਲਸ ਦਾ ਦਿਲ ਕਰਨਾ ਹੈ। ਜਦੋਂ ਵੀ ਮੈਂ ਮਿਲਟਰੀ ਜਨਰਲਸ ਆਨਾ ਤਾਂ 4 5 6 ਉਤਲੇ ਜਨਰਲਸ ਦੀ ਗੱਲ ਕਰਨਾ, ਬਾਕੀਆਂ ਦੀ ਨਹੀਂ ਕਰਦਾ। ਅਤੇ ਉਹ ਉਹਨਾਂ ਦਾ ਜਿਹੜਾ ਦਿਲ ਕਰਨਾ ਉਹਨਾਂ ਨੇ ਉਹ ਬੰਦੇ ਨੂੰ ਮਿਲਣ ਦੇਣਾ। ਇਹਦਾ ਮਤਲਬ ਹੈ ਪੂਰੇ ਦਾ ਪੂਰਾ ਬਿਆਨੀਆ ਮਿਲਟਰੀ ਜਨਰਲਸ ਦੇ ਕੰਟਰੋਲ 'ਚ ਹੈ ਕਿ ਕਿਹੜਾ ਇਮਰਾਨ ਖਾਨ ਕੋਲ ਜਾਏਗਾ, ਮਿਲੇਗਾ, ਦੱਸੇਗਾ ਬਾਹਰ ਕਿਹੜੀ ਗੱਲ ਹੈ। ਅਤੇ ਇਹਨਾਂ ਹਾਲਾਤ ਦੇ ਵਿੱਚ ਕੋਸ਼ਿਸ਼ ਇਹੀ ਹੈ ਕਿ ਇਮਰਾਨ ਖਾਨ ਦੇ ਕੋਲੋਂ ਕੋਈ ਇਹੋ ਜਿਹਾ ਫੈਸਲਾ ਕਰਾ ਲਈਏ ਕਿ ਬਾਅਦ ਦੇ ਵਿੱਚ ਅਸੀਂ ਆਖੀਏ ਵੀ ਦੇਖੋ ਇਮਰਾਨ ਖਾਨ ਨੇ ਡੀਲ ਕਰ ਲਈ, ਅਤੇ ਉਹਦੇ ਨਾਲ ਫਿਰ ਇਮਰਾਨ ਖਾਨ ਦੀ ਪਾਰਟੀ ਦਾ ਥੋੜ੍ਹਾ ਜਿਹਾ ਵੋਟ ਬੈਂਕ ਥੱਲੇ ਆਵੇ, ਲੋਕੀ ਮੁਤਨਫਰ ਹੋ ਜਾਣ ਕਿ ਵੇਖੋ ਇਮਰਾਨ ਖਾਨ ਵੀ ਬੁਜ਼ਦਿਲੀ ਕਰ ਗਿਆ, ਉਹਨੇ ਵੀ ਡੀਲ ਕਰ ਲਈ ਹੈ, ਅਤੇ ਇਹ ਸਾਰੇ ਇੱਕੋ ਜਿਹੇ ਹੀ ਨੇ ਸਿਆਸਤਦਾਨ, ਸਾਰੇ ਹੀ ਗੰਦੇ ਨੇ। ਇਹ ਹੀ ਜਿਹੜਾ ਪਾਕਿਸਤਾਨ ਦੇ ਮਿਲਟਰੀ ਜਰਨੈਲ ਨੇ ਜਿਹੜੇ ਉੱਤੇ ਆਉਂਦੇ ਨੇ, ਉਤਲੇ ਪਾਸੇ ਬਹਿੰਦੇ ਨੇ ਆ ਕੇ, ਸਪੈਸ਼ਲੀ ਜਿਹੜੇ ਡਿਕਟੇਟਰ ਬਣਦੇ ਨੇ, ਉਹ 77 ਸਾਲਾਂ ਤੋਂ ਇਹੀ ਵੇਚਦੇ ਆਏ ਨੇ ਕਿ ਸਾਰੇ ਸਿਆਸਤਦਾਨ ਕਰਪਟ ਨੇ,
ਸਾਰੇ ਸਿਆਸਤਦਾਨ ਜਿਹੜੇ ਕੰਪਰੋਮਾਈਜ਼ ਨੇ, ਸਾਰੇ ਸਿਆਸਤਦਾਨ ਇਨਕੰਪੀਟੈਂਟ ਨੇ ਔਰ ਸਾਰੇ ਸਿਆਸਤਦਾਨ ਜਿਹੜੇ ਨੇ ਉਹ ਮੁਹਿੱਬੇ ਵਤਨ ਨਹੀਂ ਹੈਗੇ। ਇਹੀ ਮੰਜ਼ਨ ਹੁਣ ਦੋਹਰੇ ਵੇਚਣ ਦੀ ਕੋਸ਼ਿਸ਼ ਹੈ ਇਹਨਾਂ ਦੀ, ਔਰ ਉਹਦੇ ਵਿੱਚ ਇਹਨਾਂ ਦੀ ਪੂਰੀ ਜਿਹੜੀ ਇਸ ਵੇਲੇ ਕਾਵਿਸ਼ ਹੈ ਉਹ ਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਮਰਾਨ ਖਾਨ ਦੀ ਇਹ ਬਹਾ ਕੇ ਇਹਨਾਂ ਦੇ ਨਾਲ ਸੁਲ੍ਹਾ ਸਫਾਈ ਕਰਾਉਣ ਦੀ ਗੱਲ ਅਸੀਂ ਕਰੀਏ ਅਤੇ ਵਿੱਚੋਂ ਆਪਣਾ ਮਕਸਦ ਕੱਢੀਏ। ਅਸਲ ਦੇ ਵਿੱਚ ਇਹਨਾਂ ਕੋਈ ਮਾਫੀ ਨਹੀਂ ਦੇਣੀ ਇਮਰਾਨ ਖਾਨ ਨੂੰ, ਕੋਈ ਇਹਨਾਂ ਦਾ ਦਿਲ ਨਹੀਂ ਹੈ ਸੁਲ੍ਹਾ ਸਫਾਈ ਕਰਾਉਣ ਦਾ। ਇਹ ਜਦੋਂ ਤੱਕ ਮਜਬੂਰ ਨਾ ਕੀਤੇ ਤੁਸੀਂ ਔਰ ਇਹ ਨਾ ਹੋਏ, ਇਹਨਾਂ ਇਮਰਾਨ ਖਾਨ ਦੀ ਜਾਨ ਨਹੀਂ ਛੱਡਣੀ। ਸਿਰਫ ਇਮਰਾਨ ਖਾਨ ਨੂੰ ਅਤੇ ਤਹਿਰੀਕ ਇਨਸਾਫ ਨੂੰ ਬਿਆਨੀਏ 'ਤੇ ਨੁਕਸਾਨ ਦੇਣਾ, ਵੋਟ ਬੈਂਕ 'ਤੇ ਨੁਕਸਾਨ ਦੇਣਾ ਅਤੇ ਟਰੰਪ ਦੇ ਸਾਹਮਣੇ ਸੱਚੇ ਸਾਬਤ ਹੋਣਾ। ਬਾਕੀ ਅੰਦਰੋਂ ਕਿਸੇ ਕਿਸਮ ਦੀ ਖੈਰ ਇਹਨਾਂ ਕੋਲੋਂ ਤਵੱਕੋ ਨਾ ਕਰੋ, ਨਾ ਇਮਰਾਨ ਖਾਨ ਨੂੰ ਆਸਾਨੀ ਅਤੇ ਨਾ ਪਾਕਿਸਤਾਨ ਦੀ ਆਵਾਮ ਨੂੰ ਆਸਾਨੀ। ਇਹਨਾਂ ਦੇ ਮੂੰਹ ਨੂੰ ਜਿਹੜੀ 77 ਸਾਲਾਂ ਦੀ ਤਾਕਤ ਲੱਗੀ ਹੈ ਉਹਨੂੰ ਹੋਏ ਏਡੀ ਛੇਤੀ, ਏਡੇ ਆਰਾਮ ਨਾਲ, ਏਡੇ ਸਹਿਜ ਦੇ ਨਾਲ ਇਹ ਉਹਨੂੰ ਆਪਣੇ ਹੱਥੋਂ ਜਿਹੜਾ ਉਹ ਛੱਡਣ ਨਹੀਂ ਆਲੇ। ਅਤੇ ਇਸ ਲਈ ਇਹ ਜੋ ਵੀ ਤੁਸੀਂ ਵੇਖਦੇ ਹੋ ਨਾ ਜੀ ਕਿ ਮੁਜ਼ਾਕਰਾਤ ਹੋ ਰਹੇ ਨੇ, ਮੁਜ਼ਾਕਰਾਤ ਹੋਣੇ ਨੇ, ਫਲਾਣੇ ਨੂੰ, ਇਹ ਸਭ ਚੌਧਰੀ ਦੇ ਕਹਿਣ 'ਤੇ ਹੋ ਰਿਹਾ ਜੀ। ਇਹਦੇ ਪਿੱਛੇ ਸਾਰੀ ਦੀ ਸਾਰੀ ਜਨਰਲ ਆਸਿਮ ਮੁਨੀਰ ਸਾਹਿਬ ਅਤੇ 3-4 ਜਨਰਲ ਨੇ, ਉਹ ਜਿਹੜੀ ਮੌਜੂਦਾ ਹਾਲਾਤ ਨੇ ਉਹਦੇ ਵਿੱਚ ਉਹ ਇਹੋ ਜਿਹਾ ਇੱਕ ਮਾਹੌਲ ਪੈਦਾ ਕਰ ਰਹੇ ਨੇ। ਨਾ ਕੋਈ ਇੱਥੇ ਮੁਜ਼ਾਕਰਾਤ ਹੋਣੇ ਜੇ, ਨਾ ਹੋ ਸਕਦੇ ਜੇ ਇਹ ਜਿਹੜੇ ਮੌਜੂਦਾ ਹਾਲਾਤ ਨੇ। ਅਤੇ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਇਹ ਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਉਹ ਆਪਣਾ ਵੇਲਾ ਟਪਾ ਲਈਏ। ਅੱਛਾ ਜੀ, ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਰਾਣਾ ਅਹਿਸਾਨ। ਹਾਂਜੀ, ਇਹ ਰਾਣਾ ਅਫਜ਼ਲ ਮਰਹੂਮ ਦੇ ਬੇਟੇ ਨੇ, ਫੈਸਲਾਬਾਦ ਤੋਂ ਨੇ। ਇਹਨਾਂ ਨੇ ਇੱਕ ਪ੍ਰੈਸ਼ਰ 'ਚ ਆ ਕੇ ਐਬਸੋਲੂਟਲੀ ਨਾਟ ਕਹਿ ਦਿੱਤਾ। ਇਹਨਾਂ ਨੂੰ ਇੱਕ ਟੀਵੀ ਪ੍ਰੋਗਰਾਮ 'ਚ ਉਹਨਾਂ ਆਖਿਆ ਵੀ ਤੁਹਾਡੇ ਕੋਲ ਟਵਿੱਟਰ ਹੈਗਾ, ਤੁਸੀਂ ਜ਼ਰਾ ਐਬਸੋਲੂਟਲੀ ਨਾਟ 'ਤੇ ਆਖੋ। ਉਦੋਂ ਤੇ ਡਰ ਗਏ, ਟੈਲੀਵਿਜ਼ਨ 'ਤੇ ਵਿਚਾਰਾ ਡਰ ਗਿਆ ਰਾਣਾ ਅਹਿਸਾਨ। ਘਰ ਗਿਆ ਤਾਂ ਜ਼ਾਹਿਰ ਲੋਕਾਂ ਨੇ ਕੋਈ ਥੋੜ੍ਹਾ ਬਹੁਤ ਆਖਿਆ ਵੀ ਰਾਣਾ ਜੀ ਇਹ ਕੀ ਬਣਿਆ, ਤੁਸੀਂ ਤੇ ਮੇਰਾ ਤਾਂ ਘਬਰਾ ਹੀ ਗਏ। ਅਤੇ ਘਰ ਜਾ ਕੇ ਫਿਰ ਟਵੀਟ ਕਰ ਦਿੱਤਾ ਐਬਸੋਲੂਟਲੀ ਨਾਟ। ਕਾਹਦੇ 'ਤੇ ਕੀਤਾ ਟਵੀਟ ਕੀਤਾ ਉਹਨਾਂ ਨੇ ਜਿਹੜਾ ਰਿਚਰਡ ਗਰਨੈਲ ਸੀ, ਉਹਨੂੰ ਆਖਿਆ ਵੀ ਐਬਸੋਲੂਟਲੀ ਨਾਟ, ਪਾਕਿਸਤਾਨ ਦੇ ਫੈਸਲੇ ਪਾਕਿਸਤਾਨ ਦੇ ਵਿੱਚ ਹੋਣਗੇ। ਅੱਛਾ, ਇਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਬੰਦਾ ਸਿਰਫ ਐਬਸੋਲੂਟਲੀ ਨਾਟ ਕਹਿਣ ਨਾਲ ਬਹਾਦਰ ਨਹੀਂ ਹੁੰਦਾ। ਵੈਸੇ ਤੇ ਅੰਗਰੇਜ਼ੀ ਦੇ ਵਿੱਚ ਇੱਕ ਟਰਮ ਹੈ ਟੈਰੀਬਲ 2। ਜਦੋਂ ਜਵਾਕ ਜੰਮਦਾ ਹੈ ਨਾ ਅਤੇ ਉਹ 2 ਸਾਲਾਂ ਦਾ ਹੁੰਦਾ ਹੈ, 2.5 ਸਾਲਾਂ ਦਾ, ਅਤੇ ਉਹਨੂੰ ਗੋਰੇ ਟੈਰੀਬਲ 2 ਇਸ ਤੋਂ ਆਖਦੇ ਨੇ ਕਿ ਉਹਨੂੰ ਇੱਕ ਲਫ਼ਜ਼ ਕਹਿਣਾ ਆ ਜਾਂਦਾ ਮਾਂ ਦੇ ਕੋਲੋਂ ਪਹਿਲਾਂ, ਉਹ ਹੁੰਦਾ ਨੋ। ਉਹਨੂੰ ਜਿਹੜੀ ਗੱਲ ਵੀ ਕਹੋ ਉਹਨੇ ਅੱਗੋਂ ਕਹਿਣਾ ਨੋ। ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਜਵਾਕ ਜਿਹੜਾ 2 ਸਾਲਾਂ ਵਾਲਾ ਉਹ ਇਮਰਾਨ ਖਾਨ ਬਣ ਗਿਆ। ਇਹ ਐਬਸੋਲੂਟਲੀ ਨਾਟ 'ਤੇ ਜਾਂ ਨਾਟ ਕਹਿਣ ਨਾਲ ਬੰਦਾ ਜਿਹੜਾ ਹੈ ਉਹ ਇਮਰਾਨ ਖਾਨ ਨਹੀਂ ਬਣਦਾ, ਬਲਕਿ ਵੇਲੇ 'ਤੇ ਔਰ ਮੈਂ ਇਹ ਕਹਾਂਗਾ ਵੇਲੇ ਦੀ ਗੱਲ 'ਤੇ ਔਰ ਸਹੀ ਮੁਕਾਮ ਦੇ ਉੱਤੇ ਖਲੋ ਕੇ ਐਬਸੋਲੂਟਲੀ ਨਾਟ ਕਹਿਣ ਨਾਲ ਹੀ ਬੰਦਾ ਇਮਰਾਨ ਖਾਨ ਬਣ ਸਕਦਾ ਹੈ। ਹੁਣ ਐਬਸੋਲੂਟਲੀ ਨਾਟ, ਤੁਸੀਂ ਘਰ ਜਾ ਕੇ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਚਾਹ ਪੀਣੀ ਹੈ, ਤੁਸੀਂ ਆਖੋ ਐਬਸੋਲੂਟਲੀ ਨਾਟ, ਉਹਦੇ 'ਤੇ ਤੁਹਾਨੂੰ ਕੋਈ ਟੀਪੂ ਸੁਲਤਾਨ 'ਤੇ ਮੰਨ ਨਹੀਂ ਸਕਦਾ ਜਨਾਬ। ਜਾਂ ਮੇਰਾ ਮਤਲਬ ਹੈ ਕਿ ਤੁਸੀਂ, ਤੁਹਾਡੇ ਕੋਲੋਂ ਕੋਈ ਬੰਦਾ ਪੁੱਛੇ ਕਿ ਜਨਾਬ ਤੁਸੀਂ ਬੁੱਢੀ ਦੀ ਇਜਾਜ਼ਤ ਤੋਂ ਬਗੈਰ ਘਰੋਂ ਬਾਹਰ ਜਾ ਸਕਦੇ ਹੋ, ਅਤੇ ਤੁਸੀਂ ਰਾਣਾ ਅਹਿਸਾਨ ਸਾਹਿਬ ਅੱਗੋਂ ਆਖੋ ਵੀ ਐਬਸੋਲੂਟਲੀ ਨਾਟ, ਅਤੇ ਉਹਦੇ 'ਤੇ ਜਨਾਬ ਤੁਹਾਨੂੰ ਕੋਈ ਵੀ ਮਹਿਮੂਦ ਗਜ਼ਨਵੀ ਜਿਹੜਾ ਉਹਨੇ ਨਹੀਂ ਮੰਨ ਲੈਣਾ। ਇਸ ਲਈ ਇਹ ਐਬਸੋਲੂਟਲੀ ਨਾਟ ਲਫ਼ਜ਼ ਦੇ ਵਿੱਚ ਕੋਈ ਜਾਦੂ ਨਹੀਂ ਹੈ, ਇਹ ਕਿਹੜੇ ਵੇਲੇ 'ਤੇ ਕਿੱਥੇ ਕਹਿਣਾ ਉਹਦੇ 'ਚ ਜਾਦੂ ਹੈ। ਅਤੇ ਜਿਹੜਾ ਮੌਕਾ ਵੈਸੇ ਵੀ ਵੇਲੇ ਤੋਂ ਬਾਅਦ ਚੇਤੇ ਆਵੇ, ਉਹ ਮੈਂ ਇਹ ਤਾਂ ਨਹੀਂ ਆਖਾਂਗਾ, ਤੁਸੀਂ ਸਾਡੇ ਸੱਜਣ ਮਿੱਤਰ ਸਨ ਰਾਣਾ ਅਫਜ਼ਲ ਸਾਹਿਬ, ਉਹਨਾਂ ਦੇ ਤੁਸੀਂ ਪੁੱਤਰ ਹੋ, ਅੱਲਾ ਉਹਨਾਂ ਦੀ ਜੰਨਤ 'ਚ ਜਗ੍ਹਾ ਕਰੇ, ਅਤੇ ਮੈਂ ਤਾਂ ਨਹੀਂ ਆਖਾਂਗਾ ਵੀ ਆਪਣੇ ਮੂੰਹ 'ਤੇ ਮਾਰੋ, ਮੈਂ ਬਸ ਇਹੀ ਆਖਾਂਗਾ ਵੀ ਉਸ ਮੁੱਕੇ ਨੂੰ ਕੁੰਝ ਕੇ ਜੇਬ 'ਚ ਪਾ ਲਓ। ਬਹਰਹਾਲ ਅਗਲੇ ਪਾਸੇ ਇਹ ਕਹਿੰਦੇ ਆ ਕਿ ਇਹ ਤੁਸੀਂ ਇਹ ਵੀ ਸੋਚ ਲੈਣਾ ਵੀ ਜਿਹੜੀ ਪਾਰਟੀ ਦੇ ਸਿਰ 'ਤੇ ਤੁਸੀਂ ਐਡਾ ਭਾਰ ਪਾ ਰਹੇ ਹੋ, ਉਹਨਾਂ ਨੇ ਤੁਹਾਨੂੰ ਛੱਡ ਕੇ ਅਤੇ ਟਿਕਟ ਦਿੱਤਾ ਸੀ ਰਾਜਾ ਰਿਆਜ਼ ਸਾਹਿਬ ਨੂੰ। ਤੁਹਾਨੂੰ ਈਵਨ ਰਾਜਾ ਰਿਆਜ਼ ਸਾਹਿਬ ਦੀ ਖੁਆਇਸ਼ ਦੀ ਵਜ੍ਹਾ ਤੋਂ, ਔਰ ਜ਼ਾਹਿਰ ਹੈ ਮਿਲਟਰੀ ਦੀ ਵੀ ਉਹਦੇ 'ਚ ਖੁਆਇਸ਼ ਹੋਏਗੀ, ਤੁਹਾਨੂੰ ਮੇਰਾ ਖਿਆਲ ਹੈ ਸੂਬਾਈ ਅਸੈਂਬਲੀ ਦਾ ਟਿਕਟ ਵੀ ਨਹੀਂ ਸੀ ਦਿੱਤਾ, ਜਿਹੜਾ ਕਿ ਮੇਰੇ ਖਿਆਲ ਤੁਹਾਡੇ ਨਾਲ ਧੱਕਾ ਕੀਤਾ ਸੀ। ਤੁਹਾਨੂੰ ਟਿਕਟ ਦੇਣਾ ਚਾਹੀਦਾ ਸੀ, ਪੜ੍ਹੇ ਲਿਖੇ ਨੌਜਵਾਨ ਹੋ, ਤੁਹਾਡੇ ਵਾਲਿਦ ਸਾਹਿਬ ਵੀ ਐਡੀ ਮਾੜੀ ਸਿਆਸਤ ਨਹੀਂ ਸੀ ਕਰਕੇ ਗਏ, ਔਰ ਤੁਹਾਡਾ ਟਿਕਟ ਬਣਦਾ ਸੀ, ਲੇਕਿਨ ਇਹਨਾਂ ਤੁਹਾਨੂੰ ਉਹ ਟਿਕਟ ਨਹੀਂ ਦਿੱਤਾ, ਅਤੇ ਤੁਸੀਂ ਅੱਜ ਇਹਨਾਂ ਦੇ ਸਿਰ ਦੇ ਉੱਤੇ ਐਬਸੋਲੂਟਲੀ ਨਾਟ ਆਖਣ ਡੇ ਹੋ। ਇੱਕ ਵਾਰੀ ਫਿਰ ਸੋਚ ਲਓ, ਇਹ ਨਾ ਹੋਵੇ ਵੀ ਤੁਸੀਂ ਐਬਸੋਲੂਟਲੀ ਨਾਟ ਆਖੋ। ਤੁਹਾਡਾ ਤੇ ਲੀਡਰ ਆਪ ਦੱਸਦਾ ਵੀ ਮੈਂ, ਨਵਾਜ਼ ਸ਼ਰੀਫ ਸਾਹਿਬ ਆਂਦੇ ਨੇ ਵੀ ਮੈਨੂੰ ਆਂਦੇ ਸਨ ਕਦਮ बढ़ाओ ਨਵਾਜ਼ ਸ਼ਰੀਫ, ਕੌਮ ਤੁਹਾਡੇ ਸਾਥ ਹੈ, ਅਤੇ ਜਿਸ ਵੇਲੇ ਮੈਂ ਕਦਮ बढ़ाया ਪਿੱਛੇ ਵੇਖਿਆ ਤਾਂ ਪਿੱਛੇ ਬੰਦਾ ਕੋਈ ਨਹੀਂ ਸੀ। ਅਤੇ ਇਸ ਲਈ ਜ਼ਰਾ ਥੋੜ੍ਹਾ ਜਿਹਾ ਮੇਰਾ ਵੀਰ ਧਿਆਨ ਦੇ ਨਾਲ। ਅੱਛਾ ਜੀ, ਅਗਲੇ ਪਾਸੇ ਚੱਲਦੇ ਜੀ। ਅੱਗੇ ਰਾਣਾ ਸਾਹਿਬ ਕਹਿ ਦਿੱਤਾ ਮੈਂ, ਖਵਾਜਾ ਵੈਂਟੀਲੇਟਰ ਸਾਹਿਬ ਨੇ ਆਖਿਆ ਵੀ ਮਹਿਮੂਦ ਗਜ਼ਨਵੀ ਜਿਹੜਾ ਚੋਰ ਸੀ ਅਤੇ ਮੈਂ ਉਹਨੂੰ ਕੋਈ ਹੀਰੋ ਨਹੀਂ ਮੰਨਦਾ। ਵਾਹ ਜੀ ਵਾਹ, ਖਵਾਜਾ ਸਾਹਿਬ ਗੱਲ ਵੀ ਵੇਖੋ ਕਿਹੜੇ ਬੰਦੇ ਨੇ ਕੀਤੀ ਹੈ, ਖਵਾਜਾ ਸਾਹਿਬ ਨੇ ਕੀਤੀ ਹੈ। ਉਹਨਾਂ ਆਖਿਆ ਜੀ ਮਹਿਮੂਦ ਗਜ਼ਨਵੀ ਇੱਥੇ ਲੁੱਟਣ ਲੱਟਣ ਆਉਂਦਾ ਸੀ, ਲੁੱਟ ਕੇ ਤੇ ਵਾਪਸ ਚਲਾ ਜਾਂਦਾ ਸੀ, ਅਤੇ ਮੈਂ ਉਹਨੂੰ ਹੀਰੋ ਨਹੀਂ ਮੰਨਦਾ। ਵੀ ਮੈਨੂੰ ਇਹ ਗੱਲ ਦੱਸੋ ਕਿ ਮਹਿਮੂਦ ਗਜ਼ਨਵੀ ਨੂੰ ਇੱਥੇ ਲੁੱਟ ਮਾਰ ਕਰਦੇ ਹਾਂ ਤੁਹਾਡੇ ਬਕੌਲ,
ਬੜੇ ਸਾਰੀਆਂ ਸਦੀਆਂ ਪਹਿਲਾਂ ਉਹਨੇ ਲੁੱਟਮਾਰ ਕੀਤੀ ਹੋਏਗੀ ਤੇ ਚਲਾ ਆਂਦੇ ਨੇ ਉਹ ਲੁੱਟਮਾਰ ਕਰਨ ਆਉਂਦਾ ਸੀ ਤੇ ਚਲੇ ਜਾਂਦਾ ਸੀ। ਤੁਹਾਨੂੰ ਨਵਾਂ ਮਹਿਮੂਦ ਗਜ਼ਨਵੀ ਦੱਸਦੇ ਨੇ ਤੁਹਾਡੇ ਹਿਸਾਬ ਵਾਲਾ, ਅਸੀਂ ਤਾਂ ਨਹੀਂ ਆਂਦੇ ਵੀ ਮਹਿਮੂਦ ਗਜ਼ਨਵੀ ਇਹੀ ਕੰਮ ਕਰਦਾ ਸੀ ਸਿਰਫ, ਲੇਕਿਨ ਅਸੀਂ ਤੁਹਾਨੂੰ ਨਵਾਂ ਮਹਿਮੂਦ ਗਜ਼ਨਵੀ ਦੱਸ ਦਿੰਦੇ ਹਾਂ। ਅਤੇ ਉਹ ਮਹਿਮੂਦ ਗਜ਼ਨਵੀ ਕਿਹੜਾ ਹੈ? ਉਹ ਨਵਾਂ ਮਜ਼ੈਲ ਹੈ ਹੁਣ ਗਜ਼ਨਵੀ ਜਿਹੜਾ, ਉਹ ਕਿਹੜਾ ਹੈ? ਉਹ ਜਨਾਬ ਨਵਾਜ਼ ਸ਼ਰੀਫ ਸਾਹਿਬ ਨੇ। ਉਹ ਲੁੱਟਦੇ ਵੀ ਨੇ ਅਤੇ ਰਹਿੰਦੇ ਵੀ ਇੱਥੇ ਹੀ ਨੇ, ਉਹਨਾਂ ਦਾ ਦਿਲ ਵੀ ਹੈ ਵੀ ਰਵਾਂ ਵੀ ਮੈਂ ਇੱਥੇ ਹੀ, ਲੁੱਟਾਂ ਵੀ ਇੱਥੋਂ ਹੀ। ਮਹਿਮੂਦ ਗਜ਼ਨਵੀ ਤਾਂ ਚਲਾ ਜਾਂਦਾ ਸੀ ਨਾ ਬਕੌਲ ਤੁਹਾਡੇ। ਇਹ ਉਹ ਮਜ਼ੈਲ ਹੈ ਜਿਹੜਾ ਲੁੱਟਦਾ ਵੀ ਇੱਥੇ ਹੈ ਅਤੇ ਫੱਟਦਾ ਵੀ ਇੱਥੇ ਹੈ। ਉਹ ਆਂਦਾ ਮੈਂ ਰਹਿਣਾ ਵੀ ਇੱਥੇ ਹੀ ਹੈ ਅਤੇ ਹਕੂਮਤ ਵੀ ਮੈਂ ਇੱਥੇ ਹੀ ਕਰਨੀ। ਅਤੇ ਦੂਜੀ ਮੈਨੂੰ ਇਹ ਦੱਸੋ ਵੀ ਜੇ ਗਜ਼ਨਵੀ ਲੁਟੇਰਾ ਸੀ ਅਤੇ ਤੁਸੀਂ ਵਜ਼ੀਰੇ ਦਫਾ ਹੋ, ਤੁਹਾਡੇ ਥੱਲੇ ਜਿਹੜੀ ਫੌਜ ਹੈ ਉਹਨਾਂ ਗਜ਼ਨਵੀ ਨਾਮ ਦੇ ਇੰਨੇ ਸਾਰੇ ਮਜ਼ਾਇਲ ਬਣਾਏ ਨੇ, ਅਤੇ ਇਹ ਕਿਸੇ ਚੋਰ ਦੇ ਨਾਂ ਦੇ ਉੱਤੇ ਮਜ਼ਾਇਲ ਰੱਖ ਦਿੱਤੇ ਜੇ ਪਾਕਿਸਤਾਨ ਦੇ। ਕੋਈ ਖੁਦਾ ਦਾ ਖੌਫ ਕਰੋ ਖਵਾਜਾ ਜੀ, ਹਮੇਸ਼ਾ ਮਾਰਦੇ ਹੋ ਅਤੇ ਖੱਚਾ ਹੀ ਮਾਰਦੇ ਹੋ, ਅਤੇ ਮੇਰੀ ਸਮਝ ਤੋਂ ਬਾਹਰ ਹੈ ਕਿ ਤੁਹਾਨੂੰ ਕੀ ਆਖੀਏ। ਅੱਛਾ ਜੀ, ਅਵੈਸ ਯੂਨਸ ਸਾਹਿਬ ਅਗਵਾ ਨੇ। ਹੁਣ ਪਤਾ ਇਹ ਲੱਗਣ ਡਿਆ ਹੈ ਕਿ ਉਹਨਾਂ ਨੂੰ ਉੱਥੇ ਚਿੜੀਆ ਘਰ ਦੇ ਨਾਲ ਜਿਹੜਾ ਸੈਕਟਰ ਕਮਾਂਡਰ ਦਾ ਦਫ਼ਤਰ ਹੈ ਉੱਥੇ ਕਿਸੇ ਤਹਿਖਾਨੇ 'ਚ ਰੱਖਿਆ ਹੋਇਆ। ਇਹ ਹੁਣ ਜਸਟਿਸ ਆਲੀਆ ਹਮਜ਼ਾ ਸਾਹਿਬਾ ਚੀਫ ਜਸਟਿਸ ਨੇ, ਭਾਰ ਉਹਨਾਂ 'ਤੇ। ਉਹਨਾਂ ਨੂੰ ਅਵੈਸ ਯੂਨਸ ਨੂੰ ਰਿਹਾਈ ਕਰਵਾਉਣੀ ਚਾਹੀਦੀ ਹੈ। ਬੜਾ ਧੱਕਾ ਕੀਤਾ ਹੈ। ਅਵੈਸ ਯੂਨਸ ਦੇ ਵੀ ਘਰ ਇੱਕ ਫੈਮਿਲੀ ਹੈ, ਟੱਬਰ ਹੈ, ਔਰ ਬੜੀ ਜ਼ਿਆਦਤੀ ਹੈ ਜੋ ਕੁਝ ਇਹ ਹੋ ਰਿਹਾ ਉਸ ਬੱਚੇ ਦੇ ਨਾਲ ਕਿ ਉਹਨੂੰ ਅਗਵਾ ਕੀਤਾ ਹੋਇਆ, ਔਰ ਚੀਫ ਜਸਟਿਸ ਲਾਹੌਰ ਹਾਈ ਕੋਰਟ ਜਿਹੜੇ ਨੇ ਉਹ ਕੁਝ ਨਹੀਂ ਕਰ ਰਹੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਹੁਸੈਨ ਹੱਕਾਨੀ ਸਾਹਿਬ ਨੇ ਇੱਕ ਟਵੀਟ ਕੀਤਾ। ਉਹਨਾਂ ਆਖਿਆ ਜੀ ਕਿ ਇਹ PTI ਵਾਲਿਆਂ ਨੂੰ ਤਕਲੀਫ ਦਾ ਉਦੋਂ ਹੀ ਪਤਾ ਲੱਗਾ ਜਦੋਂ ਉਹਨਾਂ ਨੂੰ ਆਪ ਪਹੁੰਚੀ ਹੈ, ਅਤੇ ਜਿਹੜੀ ਇਸ ਤੋਂ ਪਹਿਲਾਂ ਤਕਲੀਫ ਫੌਜ ਪਹੁੰਚਾਉਂਦੀ ਸੀ ਆਵਾਮ ਨੂੰ, ਉਹਨੂੰ ਤਾਂ ਤਕਲੀਫ ਮੰਨਦੇ ਹੀ ਨਹੀਂ, ਅਤੇ ਤਕਲੀਫ ਉਦੋਂ ਹੀ ਇਹਨਾਂ ਨੂੰ ਪਤਾ ਲੱਗਾ ਜਿਸ ਵੇਲੇ ਮਹਾਤਮਾ ਨੂੰ ਆਪ ਪਹੁੰਚੀ ਹੈ। ਅੱਛਾ, ਇਹ ਮੇਰੀ ਸਮਝ ਤੋਂ ਵੈਸੇ ਬਾਹਰ ਹੈ। ਇੱਕ ਤਾਂ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਹੱਕਾਨੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਗੱਲ ਪਤਾ ਕਿ ਜਦੋਂ ਇਨਸਾਨ ਨੂੰ ਖੁਦ ਤਕਲੀਫ ਹੁੰਦੀ ਉਹਦੀ ਬਹੁਤੀ ਸਮਝ ਆਉਂਦੀ, ਔਰ ਇਹਦੇ 'ਚ ਕੋਈ ਐਬ ਨਹੀਂ ਹੈ। ਮਸਲਨ ਕਿਸੇ ਬੰਦੇ ਦੇ ਘਰ ਕੋਈ ਆਪਣੀ ਫੌਤਗੀ ਹੁੰਦੀ ਹੈ, ਉਹਨੂੰ ਜ਼ਿਆਦਾ ਸਮਝ ਆਉਂਦੀ ਉਸ ਤੋਂ ਬਾਅਦ, ਅਤੇ ਇਹਦੇ 'ਚ ਕਿਸੇ ਨੂੰ ਤਾਨਾ ਦੇਣਾ ਵੀ ਤੇਰੀ ਹੁਣ ਮਾਂ ਮਰੀ ਹੈ, ਤੈਨੂੰ ਤਦ ਪਤਾ ਲੱਗਣ ਡਿਆ ਵੀ ਮਾਂ ਮਰਨ ਦਾ ਕੀ ਮਤਲਬ ਹੁੰਦਾ, ਇਹ ਕੋਈ ਤਾਨਾ ਤਾਂ ਨਹੀਂ। ਵਾਕਈ ਉਦੋਂ ਹੀ ਪਤਾ ਲੱਗਦਾ ਜਦੋਂ ਆਪਣੇ ਨਾਲ ਹੁੰਦੀ ਹੈ, ਜਾਂ ਕਿਸੇ ਦੇ ਘਰ ਬਿਮਾਰੀ ਆਉਂਦੀ ਤਾਂ ਉਹਨੂੰ ਉਦੋਂ ਹੀ ਉਹਦਾ ਪਤਾ ਲੱਗਦਾ। ਇਹਦੇ 'ਚ ਐਡੀ ਕਿਹੜੀ ਤਾਨਾ ਦੇਣ ਵਾਲੀ ਗੱਲ ਹੈ? ਨੰਬਰ 1। ਨੰਬਰ 2, ਤੁਹਾਡੇ ਬਾਰੇ ਆਪ ਵੀ ਅਲੈਜਡਲੀ ਰਿਪੋਰਟਡਲੀ ਇਲਜ਼ਾਮ ਤੁਹਾਡੇ 'ਤੇ ਲਾਏ ਜਾਂਦੇ ਨੇ ਕਿ ਤੁਸੀਂ ਵੀ ਬੜੇ ਬੜੇ ਗੰਦੇ ਕੰਮ ਕੀਤੇ ਨੇ ਆਪਣੇ ਵੇਲੇ 'ਚ, ਡਿਕਟੇਟਰਾਂ ਦਾ ਮੇਰਾ ਮਤਲਬ ਹੈ ਕਿ ਉਹਨਾਂ ਦੀ ਚਾਪਲੂਸੀ ਕੀਤੀ ਹੈ ਸਭ ਕੁਝ, ਅਤੇ ਹੁਣ ਤੁਸੀਂ ਬੜੇ ਜਮਹੂਰੀ ਬਣੇ ਹੋ। ਤੁਹਾਡਾ ਵੀ ਤਾਂ ਇਰਤਕਾ ਦਾ ਮਾਮਲਾ ਹੈ ਨਾ। ਅਤੇ ਜੇ ਪਾਕਿਸਤਾਨੀ ਕੌਮ ਨੇ ਇਰਤਕਾ ਦਾ ਸਫ਼ਰ ਤੈਅ ਕਰ ਲਿਆ ਹੈ ਕਿ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਸਾਡੀ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਹੈ ਕੀ ਕੁਝ ਕਰਦੀ ਹੈ, ਅਤੇ ਜੇ ਕੌਮ ਨੇ ਇਰਤਕਾ ਦਾ ਸਫ਼ਰ ਕਰ ਲਿਆ ਹੈ ਜਿਸ ਤਰ੍ਹਾਂ ਤੁਸੀਂ ਕੀਤਾ ਹੋਏਗਾ ਕੋਈ ਨਾ ਕੋਈ, ਅਤੇ ਐਡਾ ਤੁਹਾਨੂੰ ਕਿਉਂ ਖੁਰਕ ਪੈ ਗਈ ਹੈ? ਮੈਂ ਹੈਰਾਨ ਹੈ ਕਈ ਬੰਦੇ ਜਿਹੜੇ ਨੇ ਉਹਨਾਂ ਨੂੰ ਰੱਬ ਨੇ ਉਹਨਾਂ ਦੀ ਕਿਸਮਤ ਦੇ ਵਿੱਚ ਹੀ ਭੈੜਾ ਕੰਮ ਲਿਖਿਆ ਹੁੰਦਾ। ਉਹਨਾਂ ਨੇ ਕਦੀ ਕਿਸੇ ਨੂੰ ਐਪਰੀਸ਼ੀਏਟ ਨਹੀਂ ਕਰਨਾ। ਉਹ ਬੁਗਜ਼ ਦੇ ਵਿੱਚ ਇੰਨਾ ਅੱਗੇ ਨਿਕਲ ਜਾਂਦੇ ਨੇ ਕਿ ਉਹ ਅੱਛਾਈ ਔਰ ਬੁਰਾਈ ਦਾ ਜਿਹੜਾ ਫ਼ਰਕ ਹੈ ਉਹ ਵੇਖਣਾ ਭੁੱਲ ਜਾਂਦੇ ਨੇ, ਅਤੇ ਇਹ ਵੀ ਬੁਗਜ਼ ਦੇ ਵਿੱਚ ਮੇਰਾ ਖਿਆਲ ਹੈ ਉਨਾ ਹੀ ਦੂਰ ਨਿਕਲ ਗਏ ਨੇ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਕਿ ਫੌਜ ਇਮਰਾਨ ਖਾਨ ਨੂੰ ਰਿਹਾਈ ਦੇਣਾ ਚਾਹੁੰਦੀ, ਪਰ ਆਪਣੀ ਸ਼ਰਾਇਤ ਦੇ ਉੱਤੇ ਬੇਤਾਬ ਹੈ ਰਿਹਾਈ ਦੇਣ। ਉਹੀ ਜਿਹੜੀ ਅਸੀਂ ਤੁਹਾਨੂੰ ਗੱਲ ਦੱਸੀ ਹੈ ਕਿ ਮਾਮਲਾਤ ਇਹ ਹੀ ਨੇ ਕਿ ਇਮਰਾਨ ਖਾਨ ਨੂੰ ਕਿਸੇ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰੀਏ ਕਿ ਇਮਰਾਨ ਖਾਨ ਨੂੰ ਜਿਹੜਾ ਆਪਣੀ ਟਰਮਸ ਦੇ ਉੱਤੇ ਲਿਆ ਕੇ ਉਹਦੇ ਵੋਟ ਬੈਂਕ ਨੂੰ ਫ਼ਰਕ ਪਾਈਏ। ਅੱਛਾ ਜੀ, ਡੀ ਚੌਕ 'ਚ ਮੈਨੂੰ ਗੋਲੀ ਲੱਗੀ। ਜਿਸ ਵੇਲੇ ਮੈਂ ਗੋਲੀ ਕਢਵਾਉਣ ਗਿਆ ਅਤੇ ਡਾਕਟਰ ਨੇ ਪਹਿਲਾਂ ਆਖਿਆ ਵੀ ਕੱਢ ਦੇਣਾ, ਹਸਪਤਾਲ ਵਾਲੇ ਨੇ। 4 ਵਜੇ ਤੋਂ ਬਾਅਦ ਉਹਦਾ ਰਵੱਈਆ ਹੀ ਬਦਲ ਗਿਆ। ਉਹਨੇ ਆਖਿਆ ਮੈਂ ਨਹੀਂ ਕੱਢਣੀ। ਮੁਹੰਮਦ ਜਮੀਲ, ਇਹਨੂੰ ਗੋਲੀ ਲੱਗੀ ਸੀ ਡੀ ਚੌਕ ਦੇ ਵਿੱਚ, ਅਤੇ ਇਹ ਹੁਣ ਦੱਸ ਰਿਹਾ ਵੀ ਹਸਪੀਟਲ ਦੇ ਵਿੱਚ ਡਾਕਟਰ ਨੇ ਇਹਦੇ ਨਾਲ ਕੀ ਸਲੂਕ ਕੀਤਾ। ਅੱਛਾ ਜੀ, ਅਗਲੇ ਪਾਸੇ ਤੁਹਾਨੂੰ ਇਹ ਦੱਸਣਾ ਹੈ ਕਿ ਸ਼ਾਇਰ ਅਤੇ ਬੜੇ ਬੜੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬੰਦੇ ਨੇ ਉਹਨਾਂ ਨਾਲ ਇਹਨਾਂ ਨੇ ਜੋ ਕੁਝ ਕੀਤਾ ਹੈ। ਹੁਣ ਤੁਹਾਨੂੰ ਸਿਰਫ ਅਸੀਂ ਇਹ ਦੱਸਣਾ ਹੈ ਕਿ ਇਹ ਇੱਕ ਹੋਰ ਸ਼ਾਇਰ ਹੈ, ਇਹ ਚਨਿਓਟ ਦਾ ਸ਼ਾਇਰ ਹੈ ਅਮਾਰ ਖਾਲਦ। ਇਹਦੀ ਵੀ ਜ਼ਬਾਨਬੰਦੀ ਕੀਤੀ ਹੈ। ਕਿਉਂ ਕੀਤੀ ਹੈ ਇਹ ਇਹਦੇ ਕੋਲੋਂ ਆਪੇ ਹੀ ਸੁਣ ਲਓ। ਇਹਨੇ ਇੱਕ ਨਜ਼ਮ ਪੜ੍ਹੀ ਸੀ ਅਤੇ ਉਸ ਤੋਂ ਬਾਅਦ ਇਹਦੇ ਕੋਲੋਂ ਵੀ ਬਿਆਨ ਹਲਫੀ ਜਿਹੜਾ ਉਹ ਲਿਖਵਾ ਲਿਆ। ਨਜ਼ਮ ਹੈ ਉਨਵਾਨ ਹੈ ਮੁਲਕ ਦਾ ਗੱਭਰੂ। ਮੇਰੇ ਮੁਲਕ ਦੇ ਗੱਭਰੂ ਸਾਰੇ ਕਿਹੜੇ ਕੰਮੇ ਲੱਗੇ ਜਾਂਦੇ ਨੇ, ਹੈਰਤ ਤੇ ਅਫਸੋਸ ਦੀ ਗੱਲ ਏ ਅੰਨੇ ਪਿੱਛੇ ਵੱਗੇ ਜਾਂਦੇ ਨੇ। ਆਪਣੇ ਅੰਦਰ ਇੱਕ ਵਾਰੀ ਤਾਂ ਮੇਰੇ ਆਖੇ ਝਾਤੀ ਮਾਰੋ, ਕਿਹੜਾ ਚੰਗਾ ਕਿਹੜਾ ਮਾੜਾ, ਸੱਚ ਤੇ ਕੂੜ ਨੂੰ ਆਪ ਨਿਤਾਰੋ। ਬਰਬਾਦੀ ਦੇ ਵੇਖ ਲਵੋ ਨਾ ਜੱਖੜ ਕਿੱਡੇ ਘੁਲਦੇ ਜਾਂਦੇ ਨੇ, ਡਿਗਰੀਆਂ ਵਾਲੇ ਮੈਡਲਾਂ ਵਾਲੇ ਸੜਕਾਂ ਉੱਤੇ ਰੁਲਦੇ ਜਾਂਦੇ ਨੇ। ਮੇਰਾ ਦਿਲ ਇਹ ਪੁਕਾਰੇ ਆ ਜਾ ਗਾਣੇ ਉੱਤੇ ਨੱਚਣ ਵਾਲੇ ਪਾਕਿਸਤਾਨ ਵਿੱਚ ਛਾ ਜਾਂਦੇ ਨੇ, ਜ਼ਲਜ਼ਲੇ ਇਵੇਂ ਆ ਜਾਂਦੇ ਨੇ। ਮਿਸਟਰ ਰਾਣਾ, ਫੁੱਲੂ ਭਾਈਆ, ਸ਼ਾਦੂ ਵੇਲਾ, ਅਖਤਰ ਲਾਵਾ, ਹੋਰ ਸੁਣਾ ਸਲੀਮ ਤੇ ਚਾਹਤ, ਇੰਜ ਦੇ ਕਈ ਇਨਸਾਨਾਂ ਉੱਤੇ ਆਪਣਾ ਵਕਤ ਵੰਜਾ ਛੜਿਆ ਨੇ, ਆਪਣਾ ਆਪ ਖੜਾ ਛੜਿਆ ਨੇ। ਉਹ ਮਸ਼ਹੂਰ ਹੈ ਜਿਹੜਾ ਖਾਚੇ ਈਓ ਸੱਚ ਏ, ਈਓ ਸੱਚ ਏ, ਇਸ ਅਜ਼ੀਮ ਜਹਾਨ ਦਾ ਤਰਕਾ
ਪੂਰੇ ਪਾਕਿਸਤਾਨ ਦਾ ਤਰਕਾ ਜੇ ਹਰ ਗੱਭਰੂ ਹੋ ਸਕਦਾ ਹੈ ਤਾਂ ਇਹ ਜਬਰ ਖਲੋ ਸਕਦਾ ਹੈ। ਆਪਣੇ ਆਪ ਨੂੰ ਜਾਣ ਓਏ ਕਮਲਾ, ਆਪਣਾ ਆਪ ਸਿਆਣ ਓਏ ਕਮਲਾ। ਮੁਲਕ ਸਾਡਾ ਇਸ ਨੌਬਤ ਤੇ ਕਈ ਲੀਡਰ ਜਾਂ ਫੌਜ ਨਹੀਂ ਆਂਦਾ। ਮੁਲਕ ਦੇ ਮਾਲਿਕ ਗੱਭਰੂ ਹੁੰਦੇ ਨੇ, ਗੱਭਰੂ ਸਾਰੇ ਸੁੱਤੇ ਪਏ ਨੇ ਤਾਂ ਹੀ ਤਾਂ ਖੀਰ ਨੂੰ ਕੁੱਤੇ ਪਏ ਨੇ। ਲਓ ਜੀ, ਮੈਨੂੰ ਦਿਓ ਇੱਥੋਂ ਇਜਾਜ਼ਤ ਤੇ ਰੱਬ ਰੱਖ।